मैं पहली बारी आया जी। मेरी बड़े छोटे होंदे तो बड़ी मेरी इच्छा सीगी कि मैं अपने बजुर्गों की धरती है। असी पिछों जिला सियालकोट की तहसील डस्का तो गए हुए हैं। ਕਿਹੜਾ ਪਿੰਡ ਸੀ ਆਪਣਾ? साडा पिंड है भाडेआल चीमे। भाडेआल चीमिਆਂ ਦੇ ਨਾਲ छोटा पिंड है रजानी ਚੱਕ। ਤੇ ਮੈਨੂੰ ਤੇ ਸਾਰੇ ਪਿੰਡਾਂ ਦੇ ਨਾਂ ਯਾਦ ਨੇ ਸਾਰੇ। ਇਹ ਸਾਡਾ ਇਲਾਕਾ ਸਾਰਾ ਜਿਹੜਾ ਸਰਹੰਦ ਹੈ ਉਹ ਸਾਰਾ ਡਸਕਾ ਤਹਿਸੀਲ ਦਾ ਹੀ ਬੈਠਾ ਹੈ। ਤੇ ਉੱਥੇ ਸਾਡੀ ਨਾਲ ਪਿੰਡ ਹੈਗੇ ਨੇ ਭੋਪਾਲ ਵਾਲਾ, ਮਲਖਾਂ ਵਾਲਾ ਤੇ ਜਾਮ ਕੇ ਚੀਮੇ। ਤੇ ਸਾਡੇ ਉੱਥੋਂ ਦੇ ਸਾਡੇ ਲੀਡਰ ਨੇ ਅਕਾਲੀ ਲੀਡਰ ਰਣਧੀਰ ਸਿੰਘ ਚੀਮਾ ਜੀ, ਉਹ ਸਹਿਜੋਕੇ ਦੇ ਨੇ। ਹਾਂਜੀ, ਉਹ ਸਾਡੀ ਪਿਛਲੇ 50 ਸਾਲ ਤੋਂ ਸਾਡੀ ਅਗਵਾਈ ਕਰ ਰਹੇ ਨੇ। ਤੇ ਉਸ ਤੋਂ ਬਾਅਦ ਸਾਡੇ ਕੁਲਜੀਤ ਸਿੰਘ ਨਾਗਰਾ ਜੀ ਨੇ, ਉਹ ਵੀ ਡਸਕਾ ਤਹਿਸੀਲ ਦੇ ਨੇ, ਪਿੱਛੋਂ ਨਾਗਰੇ ਨੇ। ਤੇ ਨਾਲ ਧਾਮੋ ਕੀ ਦਰਵੇਸ਼ ਹੈ। ਤੇ ਸਾਡੇ ਨਾਲ ਢਿੱਲੋਂ ਦਾ ਪਿੰਡ ਹੈ ਜੀ, ਉਹ ਨਾਨੋ ਕੀ। ਤੇ ਨਾਲ ਘਰਾਇਆਂ ਦਾ ਪਿੰਡ ਹੈ, ਉਹ ਹੈਗਾ ਧਾਮੋ ਕੀ ਦਰਵੇਸ਼ ਤੋਂ। ਤੇ ਮੇਰੇ ਸਹੁਰੇ ਹੈਗੇ ਨੇ ਉਹ ਬਡਾਲਾ ਸੰਧੂਆਂ ਤੋਂ। ਇਸ ਤਰ੍ਹਾਂ ਮੈਨੂੰ ਬਹੁਤ ਸਾਰੇ ਪਿੰਡਾਂ ਦੇ ਨਾਂ ਯਾਦ ਨੇ। ਮਲਖਾਂ ਵਾਲਾ ਹੋ ਗਿਆ, ਤੇ ਆਪਣਾ ਤੁਹਾਡਾ ਮਿੱਤਰਾਂ ਵਾਲੀ ਹੋ ਗਈ, ਤੇ ਕੰਗਣ ਸਿਆਣ, ਤੇ ਆਲੇ ਦੁਆਲੇ ਜਿੰਨੇ ਵੀ ਪਿੰਡ ਹੈਗੇ ਨੇ ਸਾਰਾ ਹੀ ਪਤਾ ਹੈ। ਹਾਂਜੀ, ਬੰਬਾ ਵਾਲੀਏ ਸਾਡੇ ਰਿਸ਼ਤੇਦਾਰ ਨੇ। ਬੰਬਾ ਵਾਲਾ ਪਿੰਡ ਬਹੁਤ ਵੱਡਾ ਹੈ। ਹਾਂਜੀ, ਬੰਬਾ ਵਾਲੀਏ। ਤੇ ਫਿਰ ਵਜ਼ੀਰਾਬਾਦ ਉੱਧਰ ਆ ਜਾਂਦਾ ਹੈ। ਇੱਧਰ ਸ਼ੇਖੂਪੁਰੇ ਸਾਡੀਆਂ ਰਿਸ਼ਤੇਦਾਰੀਆਂ ਨੇ। ਕਰਨਾਲ ਜ਼ਿਲ੍ਹੇ 'ਚ ਬੈਠੇ ਨੇ ਸਾਰੇ ਜੀ। ਕੁਰਸ਼ੇਤਰ, ਉਹ ਬਹਾਲੀ ਕੇ ਹੋ ਗਿਆ, ਸੌਣ ਕੇ ਹੋ ਗਿਆ, ਆਦਮ ਕੇ ਹੋ ਗਿਆ। ਠੀਕ ਹੈ ਜੀ। ਤੇ ਇੱਦਾਂ ਹੋਰ ਬੜੇ ਸਾਰੇ ਪਿੰਡ ਨੇ ਇੱਧਰ। ਕਿ ਅੱਲਾ ਪਾਕਮ ਪਾਕ ਹੈ, ਸ਼ੱਕ ਕਰੂੰ ਜੇ ਦੂਸਰ ਹੋਏ। ਸ਼ੱਕ ਤੇ ਤਾਂ ਕਰਾਂ ਜੇ ਕੋਈ ਦੂਜਾ ਹੋਵੇ। ਹੈ ਉਹ ਪਾਕਮ ਪਾਕ ਹੈ। ਆਪਣੀ ਭਗਤੀ ਕਰਨ ਵਾਸਤੇ ਸੰਦੇਸ਼ ਨਹੀਂ ਦਿੱਤਾ ਉਹਨਾਂ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨ ਦਾ ਸੁਨੇਹਾ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੇ ਆਪਣੀ ਪੂਜਾ ਨਹੀਂ ਕਰਾਈ ਹੈਗੀ। ਉਹਨਾਂ ਨੇ ਕਿਹਾ ਨਹੀਂ ਕਿ ਮੈਂ ਤੁਹਾਡਾ ਗੁਰੂ ਹਾਂ। ਗੁਰੂ ਤੇ ਅਸੀਂ ਮੰਨ ਰਹੇ ਹਾਂ ਨਾ ਉਹਨਾਂ ਨੂੰ, ਲੇਕਿਨ ਉਹਨਾਂ ਨੇ ਇਬਾਦਤ ਦਾ ਸੰਦੇਸ਼ ਦਿੱਤਾ। ਇੱਕ ਪਰਮਾਤਮਾ ਦੀ ਇਬਾਦਤ ਕਰਨ ਦੀ ਉਹਨਾਂ ਨੇ ਸਾਨੂੰ ਤਕੀਦ ਕੀਤੀ, ਤੌਹੀਦ ਦਿੱਤੀ ਹੈ। ਠੀਕ ਹੈ ਨਾ ਜੀ। ਉਹਨਾਂ ਨੇ ਕਿਹਾ ਇੱਕੋ ਹੈ ਭਾਈ, ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਬਸ ਇੱਕ ਹੈ। ਹੁਣ ਦੇਖੋ, ਅੱਲਾ ਅਰਬੀ ਦਾ ਸ਼ਬਦ ਹੈ। ਉਹਦੇ ਵਿੱਚ ਉਹਨੂੰ ਉਸ ਮਾਲਕ ਨੂੰ ਅੱਲਾ ਕਹਿ ਕੇ ਪੁਕਾਰਿਆ ਜਾਂਦਾ ਹੈ। ਤੇ ਆਪਣੀ ਪੰਜਾਬੀ ਦੇ ਵਿੱਚ ਉਹਨੂੰ ਵਾਹਿਗੁਰੂ ਕਹਿ ਕੇ ਪੁਕਾਰਿਆ ਜਾਂਦਾ ਹੈ। ਤੇ ਫਰਕ ਤੇ ਇੱਕ ਢੰਗ ਦਾ ਸ਼ਬਦ ਵੇਖੋ, ਉਹ ਅਰਬੀ ਦਾ, ਇਹ ਪੰਜਾਬੀ ਦਾ, ਬਸ ਫਰਕ। ਜਿਸ ਤਰ੍ਹਾਂ ਸਾਡੇ ਅੱਲਾ ਦਿੱਤਾ ਕਹਿ ਦਿੰਦੇ ਆ, ਸਾਡੇ ਅੱਲਾ ਦਿੱਤਾ ਕਹਿ ਦਿੰਦੇ, ਤੁਹਾਡੇ ਗੁਰਬਖਸ਼ ਕਹਿ ਦਿੰਦੇ। ਹਾਂ, ਗੁਰੂ ਦਿੱਤਾ, ਗੁਰੂ ਦਿੱਤਾ, ਗੁਰਬਖਸ਼। ਹਾਂਜੀ, ਸਾਡੇ ਅੱਲਾ ਬਖਸ਼ ਕਹਿ ਦਿੰਦੇ, ਉਹ ਗੁਰਬਖਸ਼ ਕਹਿ ਦਿੰਦੇ। ਹਾਂਜੀ, ਬਸ ਇੰਨਾ ਹੀ ਫਰਕ ਹੈ ਜੀ। अस्सलाम वालेकुम, सत श्री अकाल, प्रणाम दोस्तों। मैं नासर किसाना और तुसी देख रहे हो साडा पंजाबी चैनल एक पिंड पंजाब दा। चढ़दे पंजाब तो आए हुए मेहमान साडे नाल मौजूद ने, जिहड़े कि 556वें गुरपुरब ते ननकाना साहब की धरती ते मौजूद ने। इन्हां कोलों पुछदे हैं कि यह चढ़दे पंजाब तो किहड़ी जगह तो आए। पहले तो तुहानूं जी आयां नूं कहंदे हैं जी आयां नूं जी। वाहिगुरू जी का खालसा, वाहिगुरू जी की फतेह। मैं लखबीर सिंह, चढ़दे पंजाब तो सरहंद फतेहगढ़ साहब ਜ਼ਿਲ੍ਹਾ, ਪਹਿਲਾਂ ਜ਼ਿਲ੍ਹਾ ਪਟਿਆਲਾ ਸੀਗਾ, ਹੁਣ ਫਤਿਹਗੜ੍ਹ ਸਾਹਿਬ ਹੈ। ਉੱਥੋਂ ਅਸੀਂ ਆਏ ਹਾਂ ਸ਼ਹੀਦਾਂ ਦੀ ਧਰਤੀ। ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਦਾ ਸ਼ਹੀਦੀ ਅਸਥਾਨ ਤੋਂ ਅਸੀਂ ਆਏ ਹਾਂ। ਅਤੇ ਸਾਨੂੰ ਆ ਕੇ ਬੜੀ ਖੁਸ਼ੀ ਹੋਈ ਹੈ। ਅਤੇ 556ਵਾਂ ਸਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਅਸੀਂ ਸਾਰਿਆਂ ਨਾਲ ਸਾਂਝੀਆਂ ਕਰਦੇ ਹੋਏ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਅਤੇ ਸਾਰੇ ਗੁਰੂ ਨਾਨਕ ਨੇਵਾ ਨਾਮ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਵੱਧ ਚੜ੍ਹ ਕੇ ਖੁਸ਼ੀਆਂ ਦੇ ਨਾਲ ਇਹ ਦਿਹਾੜੇ ਨੂੰ ਮਨਾਓ। ਅਤੇ ਸਭ ਨਾਲ ਗੁਰੂ ਨਾਨਕ ਦੇਵ ਜੀ ਦਾ ਜੋ ਪੈਗਾਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਦੁਨੀਆ ਨੂੰ ਦੱਸੋ ਕਿ ਅਮਨ ਸ਼ਾਂਤੀ ਅਤੇ ਭਾਈਚਾਰਕ ਦਾ ਮਸੀਹਾ ਸੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਪੂਰੇ ਜਗਤ ਨੂੰ ਠੰਡ ਵਰਤਾਈ। ਅੱਛਾ, ਤੁਸੀਂ ਪਟਿਆਲੇ ਤੋਂ ਆਏ ਆ ਜੀ, ਫਤਿਹਗੜ੍ਹ ਸਾਹਿਬ ਤੋਂ, ਤੇ ਪਹਿਲੀ ਵਾਰੀ ਆਏ ਹੋ? ਮੈਂ ਪਹਿਲੀ ਵਾਰੀ ਆਇਆ ਜੀ। ਮੇਰੀ ਬੜੇ ਛੋਟੇ ਹੁੰਦੇ ਤੋਂ ਬੜੀ ਮੇਰੀ ਇੱਛਾ ਸੀਗੀ ਕਿ ਮੈਂ ਆਪਣੇ ਬਜ਼ੁਰਗਾਂ ਦੀ ਧਰਤੀ ਹੈ। ਅਸੀਂ ਪਿੱਛੋਂ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕਾ ਤੋਂ ਗਏ ਹੋਏ ਹਾਂ। ਕਿਹੜਾ ਪਿੰਡ ਸੀ ਆਪਣਾ? ਸਾਡਾ ਪਿੰਡ ਹੈ ਭਾਡੇਆਲ ਚੀਮੇ।
ਭਾਡੇਵਾਲ ਚੀਮਿਆਂ ਦੇ ਨਾਲ ਛੋਟਾ ਪਿੰਡ ਰਜਾਣੀ ਚੱਕ। ਤੇ ਮੈਨੂੰ ਤੇ ਸਾਰੇ ਪਿੰਡਾਂ ਦੇ ਨਾਂ ਯਾਦ ਨੇ ਸਾਰੇ। ਇਹ ਸਾਡਾ ਇਲਾਕਾ ਸਾਰਾ ਜਿਹੜਾ ਸਰਹੰਦ ਹੈ ਉਹ ਸਾਰਾ ਡਸਕਾ ਤਹਿਸੀਲ ਦਾ ਹੀ ਬੈਠਾ ਹੈ। ਤੇ ਉੱਥੇ ਸਾਡੀ ਨਾਲ ਪਿੰਡ ਹੈਗੇ ਨੇ ਇਹ ਭੋਪਾਲ ਵਾਲਾ, ਮਲਖਾਂ ਵਾਲਾ ਤੇ ਜਾਮ ਕੇ ਚੀਮੇ। ਤੇ ਸਾਡੇ ਉੱਥੋਂ ਦੇ ਸਾਡੇ ਲੀਡਰ ਨੇ ਅਕਾਲੀ ਲੀਡਰ ਰਣਧੀਰ ਸਿੰਘ ਚੀਮਾ ਜੀ, ਉਹ ਸਹਿਜੋਕੇ ਦੇ ਨੇ। ਹਾਂਜੀ, ਉਹ ਸਾਡੀ ਪਿਛਲੇ 50 ਸਾਲ ਤੋਂ ਸਾਡੀ ਅਗਵਾਈ ਕਰ ਰਹੇ ਨੇ। ਤੇ ਉਸ ਤੋਂ ਬਾਅਦ ਸਾਡੇ ਕੁਲਜੀਤ ਸਿੰਘ ਨਾਗਰਾ ਜੀ ਨੇ, ਉਹ ਵੀ ਡਸਕਾ ਤਹਿਸੀਲ ਦੇ ਨੇ, ਪਿੱਛੋਂ ਨਾਗਰੇ ਨੇ। ਤੇ ਨਾਲ ਧਾਮੋ ਕੀ ਦਰਵੇਸ਼ ਹੈ। ਤੇ ਸਾਡੇ ਨਾਲ ਢਿੱਲੋਂ ਦਾ ਪਿੰਡ ਹੈ ਜੀ, ਉਹ ਨਾਨੋ ਕੀ। ਤੇ ਨਾਲ ਘਰਾਇਆਂ ਦਾ ਪਿੰਡ ਹੈ, ਉਹ ਹੈਗਾ ਧਾਮੋ ਕੀ ਦਰਵੇਸ਼ ਤੋਂ। ਤੇ ਮੇਰੇ ਸਹੁਰੇ ਹੈਗੇ ਨੇ ਉਹ ਬਡਾਲਾ ਸੰਧੂਆਂ ਤੋਂ। ਇਸ ਤਰ੍ਹਾਂ ਮੈਨੂੰ ਬਹੁਤ ਸਾਰੇ ਪਿੰਡਾਂ ਦੇ ਨਾਂ ਯਾਦ ਨੇ। ਮਲਖਾਂ ਵਾਲਾ ਹੋ ਗਿਆ, ਤੇ ਆਪਣਾ ਤੁਹਾਡਾ ਮਿੱਤਰਾਂ ਵਾਲੀ ਹੋ ਗਈ, ਤੇ ਕੰਗਣ ਸਿਆਣ, ਤੇ ਆਲੇ ਦੁਆਲੇ ਜਿੰਨੇ ਵੀ ਪਿੰਡ ਹੈਗੇ ਨੇ ਸਾਰਾ ਹੀ ਪਤਾ ਹੈ। ਹਾਂਜੀ, ਬੰਬਾ ਵਾਲੀ ਸਾਡੇ ਰਿਸ਼ਤੇਦਾਰ ਨੇ। ਬੰਬਾ ਵਾਲਾ ਪਿੰਡ ਬਹੁਤ ਵੱਡਾ ਹੈ। ਹਾਂਜੀ, ਬੰਬਾ ਵਾਲੀਏ। ਤੇ ਫਿਰ ਵਜ਼ੀਰਾਬਾਦ ਉੱਧਰ ਆ ਜਾਂਦਾ ਹੈ। ਇੱਧਰ ਸ਼ੇਖੂਪੁਰੇ ਸਾਡੀਆਂ ਰਿਸ਼ਤੇਦਾਰੀਆਂ ਨੇ। ਕਰਨਾਲ ਜ਼ਿਲ੍ਹੇ 'ਚ ਬੈਠੇ ਨੇ ਸਾਰੇ ਜੀ। ਕੁਰਸ਼ੇਤਰ, ਉਹ ਬਹਾਲੀ ਕੇ ਹੋ ਗਿਆ, ਸੌਣ ਕੇ ਹੋ ਗਿਆ, ਆਦਮ ਕੇ ਹੋ ਗਿਆ। ਠੀਕ ਹੈ ਜੀ। ਤੇ ਇੱਦਾਂ ਹੋਰ ਬੜੇ ਸਾਰੇ ਪਿੰਡ ਨੇ ਇੱਧਰ ਸ਼ੇਖੂਪੁਰ ਜ਼ਿਲ੍ਹੇ 'ਚ, ਤੇ ਗੁਜਰਾਂਵਾਲੇ 'ਚ, ਤਲਵੰਡੀ, ਖਜੂਰ ਵਾਲੀ, ਭਾਈ ਕੀ ਮੱਟੂ, ਉੱਥੋਂ ਦੇ ਵੀ ਸਾਡੇ ਪਿੰਡ ਜੀ ਬੈਠੇ ਨੇ। ਮਾਨਾ ਪਿੰਡ ਮੁਗਲ ਚੱਕ ਤੋਂ, ਮਾਨ ਸਿਮਰਜੀਤ ਮਾਨ ਦੇ ਆਦੀ ਮੁਗਲ ਚੱਕ ਤੋਂ, ਮਾਨਾ ਵਾਲੇ ਤੋਂ ਸਾਡੇ ਪਿੰਡ ਬੈਠੇ ਨੇ। ਹਾਂਜੀ, ਤੇ ਤੁਹਾਡਾ ਨਾਲ ਬਲੱਗਣ ਨੇ ਸਾਡੇ, ਉਹ ਕੰਗ ਬਲੱਗਣੀ ਤੋਂ ਨੇ। ਹਾਂਜੀ, ਇਸ ਤਰ੍ਹਾਂ ਮੈਨੂੰ ਹੋਰ ਵੀ ਪਿੰਡਾਂ ਦੇ ਬਹੁਤ ਨਾਂ ਯਾਦ ਸੀ, ਥੋੜ੍ਹੇ ਬਹੁਤੇ ਭੁੱਲ ਗਏ ਆ। ਬੜੀ ਗੱਲ ਆ, ਫਿਰ ਵੀ ਤੁਸੀਂ ਬਹੁਤ ਸਾਰੇ ਪਿੰਡਾਂ ਦੇ ਨਾਮ ਲੈ। ਹਾਂਜੀ, ਸਾਡਾ ਸਰਹੰਦ ਜਿਹੜੀ ਹੈ ਸਾਰੀ ਡਸਕਾ ਤਹਿਸੀਲ ਹੀ ਬੈਠੀ ਹੈ। ਹਾਂਜੀ, ਡਸਕੇ ਵਾਲੇ ਸਾਰੇ ਉੱਥੇ ਬੈਠੇ ਨੇ। ਉਹਨਾਂ ਦੀ ਹੱਲ ਵੀ ਡਸਕੇ ਵਾਲੀ ਆ। ਹਾਂਜੀ, ਚਲੋ ਉੱਦਾਂ ਅਸੀਂ ਸਾਰੇ ਉੱਥੇ, ਸਾਨੂੰ ਸਿਆਲਕੋਟੀਏ ਕਹਿੰਦੇ ਨੇ। ਹਾਂਜੀ ਹਾਂਜੀ, ਤੇ ਅਸੀਂ ਬੜੇ ਉੱਥੇ ਬੜੇ ਖੁਸ਼ ਹਾਂ, ਬਹੁਤ ਵਧੀਆ ਸਾਡੇ ਉਹ ਹੈ, ਮਤਲਬ ਕਿ ਸਾਰਾ ਭਾਈਚਾਰਾ ਬਹੁਤ ਰਹਿੰਦਾ ਜੀ, ਬੜੇ ਪਿਆਰ। ਲਖਵੀਰ ਸਿੰਘ ਉਹਨਾਂ ਦੇ ਬੜੇ ਜੀ ਗਏ ਸੀ ਉੱਠ ਕੇ ਭਾਡੇਵਾਲ ਤੋਂ। ਭਾਡੇਵਾਲ ਸਾਡੇ ਵੀਰ ਖਾਦਮ ਹੁਸੈਨ ਨੇ ਕਾਫੀ ਮੇਰੇ ਖਿਆਲ ਸਟੋਰੀਆਂ ਕੀਤੀਆਂ, ਅਗਰ ਮੈਂ ਗਲਤ ਨਹੀਂ ਕਹਿ ਰਿਹਾ ਤਾਂ। ਭਾਡੇਵਾਲ ਦੇ ਨਾਲ ਛੋਟਾ ਜਿਹਾ ਪਿੰਡ ਹੈ ਰਜਾਣੀ ਚੱਕ। ਹਾਂ, ਹਾਂਜੀ। ਅਗਰ ਕੋਈ ਸਾਡਾ ਦਰਸ਼ਕ ਦੇਖ ਰਿਹਾ ਆ ਔਰ ਇਹਨਾਂ ਦੀ ਵੀਡੀਓ ਨੂੰ ਸੁਣ ਰਿਹਾ ਤੇ ਗੱਲਾਂ ਨੂੰ ਸੁਣ ਰਿਹਾ ਆ, ਤੇ ਉਹ ਜ਼ਰੂਰ ਕਮੈਂਟ ਕਰੇ। ਔਰ ਇਹ ਅਸੀਂ ਕਹਿੰਦੇ ਕਿ ਨੰਬਰ ਬੋਲ ਦਿਓ, ਅਗਰ ਕੋਈ ਤੁਹਾਨੂੰ ਦੇਖਣ ਵਾਲਾ ਕੋਈ ਬੰਦਾ ਤੁਹਾਡੇ ਨਾਲ ਰਾਬਤਾ ਕਰਨਾ ਚਾਹਵੇ ਪਿੰਡ ਦਾ। ਮੇਰਾ ਉਧਰ ਦਾ ਤੇ ਨੰਬਰ 8540222860 ਹੈ। ਜਮਾ 91 ਕੋਡ। ਹਾਂਜੀ, ਇਹੀ ਹੈ ਜੀ। ਅੱਛਾ, ਕੀ ਗੱਲ ਕਰਨ ਲੱਗੇ ਸੀ? ਮੈਂ ਕਿਹਾ ਜੀ ਸਾਡਾ ਤਾਂ ਉੱਥੇ ਮਾਹੌਲ ਹੀ ਸਿਆਲਕੋਟ ਦਾ ਜੀ, ਸਰਹੰਦ 'ਚ। ਉੱਥੇ ਤਾਂ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਹੈਗਾ ਕਿ ਅਸੀਂ ਮਾਲਵੇ 'ਚ ਹਾਂ। ਬੜਾ ਵਧੀਆ ਸਾਡਾ ਤਾਂ ਉੱਥੇ, ਮਤਲਬ ਕਿ ਐ ਵੀ ਬਹੁਤ ਦਿਲ ਲੱਗੇ ਨੇ ਉੱਥੇ ਜੀ। ਹੁਣ ਆਪਣੇ ਦਾਦਕੇ ਪਿੰਡ ਆ ਕੇ, ਦਾਦਕੇ ਮੁਲਕ ਆ ਕੇ ਕਿਹੋ ਜਿਹਾ ਲੱਗਾ? ਹਾਂ, ਮੇਰੇ ਦਾਦਕੇ ਨਾਰੋਵਾਲ ਦੇ ਸੀਗੇ ਜੀ, ਪਿੰਡ ਦਾਤੇਵਾਲ, ਭਿੰਡਰਾਂ। ਹਾਂਜੀ, ਤੇ ਕਰਤਾਰਪੁਰ ਸਾਹਿਬ ਦੇ ਲਾਗੇ ਹੀ ਆ। ਹਾਂਜੀ, ਦਾਤੇਵਾਲ, ਭਿੰਡਰਾਂ ਜੀ। ਇਹ ਹੁਣ ਤੁਹਾਡਾ ਦਾਦਕਾ ਹੀ ਹੋ ਗਿਆ ਨਾ? ਇਹ ਸਾਡੇ ਦਾਦਕੇ, ਹਾਂ। ਹਾਂਜੀ, ਸਾਡੇ ਬਜ਼ੁਰਗ ਨਾ ਐਂਡ ਤੱਕ ਜੀ, ਹੁਣ ਤੱਕ ਜੀ, ਇਹ ਯਾਦ ਕਰ ਕਰਕੇ ਮਤਲਬ ਕਿ ਉਹ ਫੌਤ ਹੋ ਗਏ ਨੇ ਜੀ, ਉਹਨਾਂ ਨੇ ਚਲੇ ਗਏ ਨੇ। ਕਿਉਂਕਿ ਇਹ ਜਿਹੜਾ ਪਾਣੀ ਹੈ, ਇਹਦੇ ਵਰਗਾ ਪਾਣੀ ਕਿਤੇ ਨਹੀਂ ਹੈਗਾ ਇੱਥੋਂ ਵਰਗਾ ਜੀ। ਇੱਥੋਂ ਦੀ ਆਬੋ ਹਵਾ ਕਿਤੇ ਨਹੀਂ ਹੈ। ਅੱਛਾ, ਇਹਨੂੰ ਅਕੀਦਤ ਹੀ ਕਹਿ ਸਕਦੇ ਆ। ਸਾਡੇ ਜਿਹੜੇ ਬੜੇ ਉੱਠ ਕੇ ਆਏ ਆ, ਉਹ ਕਹਿੰਦੇ ਕਿ ਉਧਰ ਦਾ ਪਾਣੀ ਇੱਧਰ ਦੇ ਕੇ ਨਾਲੋਂ ਚੰਗਾ ਆ। ਜਿਹੜੇ ਇਧਰੋਂ ਉਧਰ ਗਏ ਆ, ਉਹ ਕਹਿੰਦੇ ਉੱਥੇ ਦਾ ਪਾਣੀ ਜਿਹੜਾ ਚੰਗਾ ਆ। ਅਸਲ ਚੀਜ਼ ਤਾਂ ਲਗਾਓ ਦੀ ਗੱਲ ਹੈ ਕਿ ਦੇਖੋ, ਤੁਹਾਨੂੰ ਪਤਾ ਕਿ ਆਪਣਾ ਕੋਈ ਵੀ ਹੋਵੇ, ਆਪਣਾ ਹੀ ਚੰਗਾ ਲੱਗਦਾ ਜੀ। ਫਿਰ ਵੀ ਚਾਹੇ ਜਿਹੜੀ ਬੋਲੀ ਆ, ਹੁਣ ਹਜੇ ਤੱਕ ਸਾਡੀ ਬੋਲੀ ਨਹੀਂ ਛੁੱਟੀ। ਹਜੇ ਤੱਕ 77 ਸਾਲ ਹੋ ਗਏ ਨੇ ਸਾਨੂੰ, ਅਸੀਂ ਹਜੇ ਵੀ ਸਿਆਲਕੋਟ ਵਾਲੀ ਬੋਲੀ ਬੋਲਦੇ ਹਾਂ, ਲਹਿਜਾ। ਹਾਂਜੀ ਹਾਂਜੀ, ਹਜੇ ਵੀ ਲਹਿਜਾ ਉਹੀ ਏ। ਤੇ ਸਾਡੇ ਜਿਹੜੇ ਸੱਭਿਆਚਾਰਕ ਕਾਰ ਵਿਹਾਰ ਨੇ, ਉਹ ਵੀ ਹਜੇ ਤੱਕ ਉਸ ਤਰ੍ਹਾਂ ਹੀ ਨੇ। ਅਗਰ ਅੱਜ ਤੁਹਾਨੂੰ ਆਰਡਰ ਮਿਲ ਜਾਵੇ ਕਿ ਵੀ, ਜਾਂ ਸਾਰਿਆਂ ਨੂੰ ਆਰਡਰ ਮਿਲ ਜਾਵੇ ਵੀ ਆਪਣੇ ਆਪਣੇ ਤੁਸੀਂ ਜਿਹੜੇ ਜੱਦੀ ਪਿੰਡਾਂ ਜਾ ਕੇ ਰਹਿ ਸਕਦੇ ਆ, ਤੇ ਤੁਸੀਂ ਉੱਥੇ ਹੀ ਰਹਿਣਾ ਚਾਹੋਗੇ ਜਾਂ ਇੱਥੇ ਆ ਕੇ ਰਹਿਣਾ ਚਾਹੋਗੇ? ਨਹੀਂ, ਚਲੋ ਇਹ ਤਾਂ ਹੁਣ ਕਹਿਣਾ ਮੁਸ਼ਕਲ ਹੈ। ਦੇਖੋ, ਚਲੋ ਜਿੱਥੇ ਵੀ ਹੈਗੇ ਆ ਆਪਾਂ ਇਹੀ ਠੀਕ ਆ। ਹੁਣ ਜੋ ਹੋ ਗਿਆ ਸੋ ਹੋ ਗਿਆ। ਹੁਣ ਜਿੱਥੇ ਜਿੱਥੇ ਆਵਾਂ ਠੀਕ ਆ। ਹੁਣ ਜਾਂ ਫਿਰ ਆਪਾਂ ਅਗਰ ਕੋਈ ਉਸ ਬੰਦੇ ਨੂੰ ਦਈਏ ਜਿਹੜਾ ਬੰਦਾ ਉਦੋਂ ਇੱਥੇ ਉੱਠ ਕੇ ਗਿਆ, ਉਹਨੇ ਕਹਿਣਾ ਅਸੀਂ ਸਾਰਾ ਕੁਝ ਛੱਡ ਕੇ ਜਾਣ ਨੂੰ ਫੇਰ ਤਿਆਰ। ਭਰਾ ਅਲੱਗ-ਅਲੱਗ ਹੁੰਦੇ ਆਏ ਨੇ ਸ਼ੁਰੂ ਤੋਂ,
ਪਰ ਅਲੱਗ ਹੋਣ ਤੋਂ ਬਾਅਦ ਫਿਰ ਪਿਆਰ ਨਾਲ ਰਹਿਣਾ ਚਾਹੀਦਾ, ਮੁਹੱਬਤ ਨਾਲ ਰਹਿਣਾ ਚਾਹੀਦਾ। ਹਾਂਜੀ ਠੀਕ ਆ, ਦੁਨੀਆ ਵੱਖਰੀ ਹੁੰਦੀ ਆਈ ਆ, ਇਹੋ ਜੀ ਕੋਈ ਗੱਲ ਨਹੀਂ ਹੈਗੀ, ਇਹੋ ਜੀ ਵੱਡੀ ਕੋਈ ਗੱਲ ਨਹੀਂ। ਚਲੋ ਹੋ ਗਏ ਸੋ ਹੋ ਗਏ, ਪਰ ਹੁਣ ਅੱਗੋਂ ਆਪਾਂ ਨੂੰ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ। ਉੱਥੋਂ ਸਬਕ ਸਿੱਖਣਾ ਚਾਹੀਦਾ, ਜੋ ਪਹਿਲਾਂ ਗਲਤੀਆਂ ਸਬਕ ਸਿੱਖੋ। ਠੀਕ ਹੈ ਨਾ ਜੀ, ਵਾਰ-ਵਾਰ ਗਲਤੀਆਂ ਕਰੋਗੇ ਤੇ ਫਿਰ ਕੀ ਹੋਏਗਾ? ਠੀਕ ਹੈ ਨਾ ਜੀ, ਫਿਰ ਇਦਾਂ ਹੀ ਜ਼ਖਮ ਡੂੰਘੇ ਹੁੰਦੇ ਜਾਂਦੇ ਨੇ, ਫਿਰ ਤਰੇੜਾਂ ਪੈਂਦੀਆਂ ਜਾਂਦੀਆਂ ਨੇ, ਫਿਰ ਉਹ 'ਚ ਕੁਛ ਨਹੀਂ ਖੱਟਿਆ ਕਿਸੇ ਨੇ ਵੀ। ਤੇ ਜੇ 80 ਸਾਲ 'ਚ ਕੁਛ ਨਹੀਂ ਖੱਟਿਆ ਤੇ ਅੱਗੇ ਕੀ ਖੱਟ ਲਾਂਗੇ ਹੋਰ। ਹਾਂਜੀ ਅੱਛਾ ਇਹ ਦੱਸੋ ਵੀ ਇਹ ਜਿਹੜਾ ਥੋੜਾ ਜਿਹਾ ਪਿੱਛੇ ਜੇ ਕੜੱਤਣ ਜੀ ਹੋ ਗਈ, ਬੜਾ ਸੋਹਣਾ ਇੱਕ ਟਰੈਕ ਤੇ ਚੱਲ ਪਏ ਸੀ, ਲਹਿੰਦੇ ਚੜ੍ਹਦੇ ਪੰਜਾਬ ਦੀ ਮੁਹੱਬਤ, ਉਹ ਤਾਂ ਖੈਰ ਹੁਣ ਕੋਈ ਨਹੀਂ ਖਤਮ ਕਰ ਸਕਦਾ, ਜਿਹੜੀ ਬਣ ਗਈ ਆ, ਕਿਉਂਕਿ ਉਹ ਇੱਕ ਗਲਤਫਹਿਮੀ ਦੀ ਬੁਨਿਆਦ ਤੇ ਬਣਾਈ ਗਈ ਸੀ। ਉਹ ਗਲਤਫਹਿਮੀਆਂ ਤਾਂ ਬਹੁਤ ਦੇਰ ਦੀਆਂ ਦੂਰ ਹੋ ਗਈਆਂ। ਤੇ ਅਗਰ ਸਮਝ ਲਓ ਕਿ ਬਾਬਾ ਨਾਨਕ ਮੌਜੂਦ ਹੁੰਦੇ, ਉਹ ਇਸ ਕ੍ਰਾਈਟੇਰੀਏ ਵਿੱਚ ਆਪਣਾ ਕੀ ਕਿਰਦਾਰ ਅਦਾ ਕਰਦੇ, ਜਿਹਦੇ ਵਿੱਚ ਲਹਿੰਦੇ ਚੜ੍ਹਦੇ ਪੰਜਾਬ ਦੇ ਜਿਹੜੇ ਪੰਜਾਬੀ ਦੇ ਦਰਮਿਆਨ ਇੱਕ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਆਪਣਾ ਕੀ ਰੋਲ ਪਲੇ ਕਰਦੇ? ਦੇਖੋ ਜੀ, ਇਹ ਤੇ ਸਮੇਂ ਦੇ ਜਿਹੜਾ ਹੁੰਦਾ ਨਾ, ਸਮਾਂ ਆਪਣੀ ਚਾਲੇ ਆਪ ਚੱਲੀ ਜਾਂਦਾ। ਤੇ ਸਮੇਂ ਦੇ ਨਾਲ ਦੇਖੋ ਸ਼ੁਰੂ ਤੋਂ ਜਿਹੜੇ ਕੁਛ ਕੁ ਲੋਕ ਸਮਾਜ ਦੇ ਵਿੱਚ ਰਾਜ ਕਰਨ ਵਾਲੇ ਲੋਕ ਹੁੰਦੇ ਨੇ, ਜਿਹੜੇ ਚਤਰ ਚਲਾਕ ਲੋਕ ਹੁੰਦੇ ਨੇ, ਉਹ ਲੋਕ ਸਮਾਜ ਦੇ ਵਿੱਚ ਕੁਛ ਨਾ ਕੁਛ ਮਾੜਾ ਮੋਟਾ ਵੇ ਉਹਨਾਂ ਦਾ ਭਲਾ ਉਸ ਤਰ੍ਹਾਂ ਹੀ ਹੈ ਨਾ, ਜਿਵੇਂ ਉਹਨਾਂ ਦਾ ਹੋ ਸਕਦਾ। ਮੈਂ ਸਮਝਦਾ ਕਿ ਉਸ ਵਕਤ ਜਦੋਂ ਬਾਬਾ ਨਾਨਕ ਮੌਜੂਦ ਸੀ ਦੁਨੀਆ ਤੇ, ਉਸ ਵਕਤ ਵੀ ਇਹੋ ਜਿਹੇ ਸਮਾਜ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੂੰ। ਹਾਂਜੀ ਲੇਕਿਨ ਉਸ ਸਮੇਂ ਵਿੱਚ ਉਹਨਾਂ ਨੇ ਆਪਣੀ ਇੱਕ ਜਿਹੜੀ ਮੁਹੱਬਤ ਦਾ ਦੀਪ, ਇੱਕ ਸ਼ਮਾ, ਇੱਕ ਜਿਹੜਾ ਦੀਵਾ ਜਲਾਇਆ, ਉਹ ਅੱਜ ਹੁੰਦੇ ਤੇ ਅੱਜ ਵੀ ਇਹੀ ਕੰਮ ਕਰਦੇ। ਹਾਂਜੀ ਹਾਂਜੀ ਬਿਲਕੁਲ ਜੀ, ਉਹ ਨੇੜੇ ਕਰਨ ਵਾਲਾ ਹੀ ਕੰਮ। ਹਾਂਜੀ ਹਾਂਜੀ ਹੁਣ ਵੀ ਆਮ ਤੇ ਦੇਖੋ ਦੋਨੇ ਪਾਸੇ ਦਾ ਵੀ ਅਮਨ ਸ਼ਾਂਤੀ ਉਹ ਚਾਹੁੰਦਾ ਹੈਗਾ। ਲੇਕਿਨ ਉਹ ਸਮਝ ਲਓ ਵੀ ਅੱਜ ਸਾਡੇ ਵਿੱਚ ਮੌਜੂਦ ਨੇ, ਉਹਨਾਂ ਦੀਆਂ ਲਿਖੀਆਂ ਹੋਈਆਂ ਗੱਲਾਂ, ਉਹਨਾਂ ਦੇ ਕੀਤੇ ਹੋਏ ਅਮਲ, ਉਹ ਸਾਰੇ ਸਾਡੇ ਸਾਹਮਣੇ ਆ, ਅਸੀਂ ਦੇਖ ਸਕਦੇ ਹਾਂ, ਪੜ੍ਹ ਸਕਦੇ ਹਾਂ ਕਿ ਅੱਲਾ ਪਾਕਮ ਪਾਕ ਹੈ, ਸ਼ੱਕ ਕਰੂੰ ਜੇ ਦੂਸਰ ਹੋਏ। ਸ਼ੱਕ ਤੇ ਤਾਂ ਕਰਾਂ ਜੇ ਕੋਈ ਦੂਜਾ ਹੋਵੇ, ਹੈ ਉਹ ਪਾਕਮ ਪਾਕ ਹੈ। ਸ਼ੱਕ ਤੇ ਤਾਂ ਕਰੀਏ ਸਾਡੇ ਜੀ, ਸਾਡੇ ਬਿਲਕੁਲ ਬਿਲਕੁਲ ਸਾਡੇ ਅਕਸਰ ਲੋਕ ਜਿਹੜੇ ਨਾ, ਉਹ ਸਮਝਦੇ ਆ ਕਿ ਜਿਹੜੇ ਸਿੱਖ ਮਜ਼ਹਬ ਜਾਂ ਸਿੱਖ ਫਿਰ ਆਪਣਾ ਧਰਮ ਆ, ਇਹ ਸਾਨੂੰ ਤੇ ਪਤਾ ਆ ਵੀ ਤੌਹੀਦ ਦੇ ਕਾਇਲ ਆ ਤੁਸੀਂ, ਲੇਕਿਨ ਬਹੁਤ ਸਾਰੇ ਲੋਕ ਜਿਹੜੇ ਕਦੇ ਮਿਲੇ ਨਹੀਂ, ਕਦੇ ਵਰਤੇ ਨਹੀਂ, ਉਹਨਾਂ ਦੇ ਦਿਲ ਵਿੱਚ ਇਹ ਆ ਕਿ ਪਤਾ ਨਹੀਂ ਇਹ ਬਾਬੇ ਨਾਨਕ ਨੂੰ ਹੀ ਰੱਬ ਸਮਝੀ ਬੈਠੇ। ਲੇਕਿਨ ਉਹਦੇ ਬਾਰੇ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਆਪਣੀ ਜ਼ੁਬਾਨੀ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਭਗਤੀ ਕਰਨ ਵਾਸਤੇ ਸੰਦੇਸ਼ ਨਹੀਂ ਦਿੱਤਾ। ਉਹਨਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੇ ਆਪਣੀ ਪੂਜਾ ਨਹੀਂ ਕਰਾਈ ਹੈਗੀ। ਉਹਨਾਂ ਨੇ ਕਿਹਾ ਨਹੀਂ ਕਿ ਮੈਂ ਤੁਹਾਡਾ ਗੁਰੂ ਆ, ਗੁਰੂ ਤੇ ਅਸੀਂ ਮੰਨ ਰਹੇ ਹਾਂ ਨਾ ਉਹਨਾਂ ਨੂੰ, ਲੇਕਿਨ ਉਹਨਾਂ ਨੇ ਇਬਾਦਤ ਦਾ ਸੰਦੇਸ਼ ਦਿੱਤਾ। ਇੱਕ ਪਰਮਾਤਮਾ ਦੀ ਇਬਾਦਤ ਕਰਨ ਦੀ ਉਹਨਾਂ ਨੇ ਸਾਨੂੰ ਤਕੀਦ ਕੀਤੀ, ਤੌਹੀਦ ਦਿੱਤੀ ਹੈ। ਠੀਕ ਹੈ ਨਾ ਜੀ, ਉਹਨਾਂ ਨੇ ਕਿਹਾ ਇੱਕੋ ਹੈ ਭਾਈ, ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਬਸ ਇੱਕ ਹੈ। ਠੀਕ ਹੈ ਨਾ, ਐਸੀ ਜਾਈਦਾ ਜੀ ਮੁਖਤਲਿਫ ਗੁਰਦੁਆਰਿਆਂ 'ਚ ਜਿੱਥੇ ਉਹਨਾਂ ਦੇ ਆਪਣਾ ਗੁਰਬਾਣੀ ਦੇ ਲਿਖੇ ਹੋਏ ਆ ਸ਼ਬਦ, ਆਪਣੇ ਉਹਨਾਂ ਦੇ ਥੱਲੇ ਤਰਜਮਾ ਕੀਤਾ ਹੋਇਆ। ਉਹ ਤਰਜਮਾ ਜਿਹੜਾ ਨਾ, ਉਹ ਬਿਲਕੁਲ ਉਹੀ ਚੀਜ਼ਾਂ ਸਾਨੂੰ ਕੁਰਾਨ 'ਚ ਦੇਖਣ ਨੂੰ ਮਿਲਦੀਆਂ, ਉਹੀ ਚੀਜ਼ਾਂ ਉੱਥੇ ਲਿਖੀਆਂ ਹੁੰਦੀਆਂ। ਦੇਖੋ ਉਹ ਤਾਂ ਹੈ ਹੀ ਹੈ ਜੀ। ਦੇਖੋ ਗੱਲ ਇੱਕੋ ਹੀ ਹੁੰਦੀ ਹੈ, ਸਿਰਫ ਉਹਨੂੰ ਕਰਨ ਦਾ ਢੰਗ ਤਰੀਕਾ ਅਲੱਗ-ਅਲੱਗ ਹੋ ਸਕਦਾ ਹੈ। ਠੀਕ ਹੈ ਨਾ, ਹੁਣ ਦੇਖੋ ਅੱਲਾ ਅਰਬੀ ਦਾ ਸ਼ਬਦ ਹੈ, ਉਹਦੇ ਵਿੱਚ ਉਹਨੂੰ ਉਸ ਮਾਲਕ ਨੂੰ ਅੱਲਾ ਕਹਿ ਕੇ ਪੁਕਾਰਿਆ ਜਾਂਦਾ ਹੈ, ਤੇ ਆਪਣੀ ਪੰਜਾਬੀ ਦੇ ਵਿੱਚ ਉਹਨੂੰ ਵਾਹਿਗੁਰੂ ਕਹਿ ਕੇ ਪੁਕਾਰਿਆ ਜਾਂਦਾ ਹੈ। ਤੇ ਫਰਕ ਤੇ ਇੱਕ ਢੰਗ ਦਾ ਸ਼ਬਦ ਵੇਖੋ, ਉਹ ਅਰਬੀ ਦਾ, ਇਹ ਪੰਜਾਬੀ ਦਾ, ਬਸ ਫਰਕ। ਜਿਸ ਤਰ੍ਹਾਂ ਸਾਡੇ ਅੱਲਾ ਦਿੱਤਾ ਕਹਿ ਦਿੰਦੇ ਆ, ਸਾਡੇ ਅੱਲਾ ਦਿੱਤਾ ਕਹਿ ਦਿੰਦੇ, ਤੁਹਾਡੇ ਗੁਰਬਖਸ਼ ਕਹਿ ਦਿੰਦੇ। ਹਾਂ, ਗੁਰੂ ਦਿੱਤਾ, ਗੁਰਬਖਸ਼। ਹਾਂਜੀ, ਸਾਡੇ ਅੱਲਾ ਬਖਸ਼ ਕਹਿ ਦਿੰਦੇ, ਉਹ ਗੁਰਬਖਸ਼ ਕਹਿ ਦਿੰਦੇ। ਹਾਂਜੀ, ਬਸ ਇੰਨਾ ਹੀ ਫਰਕ ਹੈ ਜੀ। ਤੇ ਥੋੜਾ ਜਿਹਾ ਆਪਣੇ ਗੁਰੂ ਨਾਨਕ ਦੇਵ ਜੀ ਨੇ ਜੋ ਅੱਜ ਪੰਜਾਬੀ ਹੈ ਨਾ, ਉਹਨੂੰ ਪੰਜਾਬੀ ਦੇ ਵਿੱਚ ਲਿਖ ਕੇ ਸਾਡੇ ਪੰਜਾਬ ਦੀ ਧਰਤੀ ਨੂੰ ਸੰਦੇਸ਼ ਦਿੱਤਾ। ਉਹਨਾਂ ਨੇ ਗੁਰਬਾਣੀ ਨੂੰ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਰਹਿਬਰ ਹੋਇਆ, ਜਿਸ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਪੰਜਾਬ ਦੀ ਬੋਲੀ ਦੇ ਵਿੱਚ ਤੁਹਾਨੂੰ ਤਕੀਦ ਕੀਤੀ ਕਿ ਤੁਸੀਂ ਦੇਖੋ, ਜੇ ਮੁਸਲਮਾਨ ਹੈ ਉਹ ਵੀ ਅਰਬੀ ਆਉਂਦੀ ਨਹੀਂ, ਤੇ ਤੁਸੀਂ ਸੁਣ ਰਹੇ ਹੋ ਕਈਆਂ ਨਹੀਂ ਆਉਂਦੀ ਅਰਬੀ। ਉਹ ਜਿਹਨੂੰ ਅਰਬੀ ਪੜ੍ਹਦਾ ਉਹਨੂੰ ਹੀ ਪਤਾ, ਫਾਰਸੀ ਪੜ੍ਹਦਾ ਉਹਨੂੰ ਹੀ ਪਤਾ। ਜਿਹੜਾ ਮੁਸਲਮਾਨ ਆ ਜਿਹਦੇ ਮੈਨੂੰ ਸੰਸਕ੍ਰਿਤ ਦੇ ਵਿੱਚ ਜੇ ਕੋਈ ਮੈਨੂੰ ਕਹਿੰਦਾ ਸੰਸਕ੍ਰਿਤ ਦੇ ਵਿੱਚ ਕਹਿੰਦਾ, ਤੇ ਮੈਨੂੰ ਸੰਸਕ੍ਰਿਤ ਦੇ ਸ਼ਬਦ ਪਤਾ ਨਹੀਂ ਲੱਗਦਾ ਕੀ ਕਹਿੰਦੇ ਜੀ। ਇੱਕ ਜਿਹੜਾ ਹੈਗਾ ਉਹ ਸੰਸਕ੍ਰਿਤ 'ਚ ਪੜ੍ਹਾ ਰਿਹਾ, ਇੱਕ ਅਰਬੀ 'ਚ ਪੜ੍ਹਾ ਰਿਹਾ, ਤੇ ਛੋਟੀ ਆਵਾਮ ਨੂੰ ਸਮਝ ਨਹੀਂ ਆਉਂਦੀ ਕਿ ਗੱਲ ਕੀ ਹੋ ਰਹੀ ਹੈ।
ਲੇਕਿਨ ਸਮਝਣ ਵਾਲੇ ਸਮਝਣਗੇ, ਸਮਝਣ ਵਾਲੇ ਨਹੀਂ ਉਹ ਸਮਝੇਗਾ ਜਿਹੜਾ ਪੜ੍ਹੇਗਾ, ਜਿਹੜਾ ਸਿੱਖਿਆ ਲਏਗਾ। ਲੇਕਿਨ ਇਹ ਜਿਹੜੀ ਪੰਜਾਬੀ ਹੈ ਤੁਹਾਡੀ ਜ਼ੁਬਾਨ ਦੇ ਵਿੱਚ ਹੈ ਤੇ ਤੁਹਾਡੀ ਗੱਲ ਤੁਹਾਡੀ ਜ਼ੁਬਾਨ 'ਚ ਹੋ ਰਹੀ ਹੈ, ਤੇ ਕਿੰਨੀ ਖੂਬਸੂਰਤੀ ਹੈ। ਬਿਲਕੁਲ ਜੀ, ਮੈਂ ਇਹ ਗੱਲ ਕਰਨ ਲੱਗਾ ਸੀ ਕਿ ਜਿਹੜਾ ਮੁਸਲਮਾਨ ਆ ਇਹਦਾ ਦੋ ਪਾਸੇ ਇਸ ਤਰ੍ਹਾਂ ਤਲਕ ਬਣ ਜਾਂਦਾ ਕਿ ਅਗਰ ਅਸੀਂ ਆਪਣੇ ਮਜ਼ਹਬ ਦੀ ਗੱਲ ਕਰੀਏ ਤਾਂ ਅਰਬੀ ਜਿਹੜੇ ਲੋਕ ਆ ਉਹ ਸਾਡੇ ਮਜ਼ਹਬੀ ਭਾਈ ਆ। ਅਗਰ ਆਪਾਂ ਕਲਚਰ ਦੀ ਜ਼ਬਾਨ ਦੀ ਗੱਲ ਕਰੀਏ ਤੇ ਸਾਡੇ ਜਿਹੜੇ ਸਿੱਖ ਭਾਈ ਆ, ਹਿੰਦੂ ਭਾਈਚਾਰੇ ਦੇ ਜਿਹੜੇ ਵੀ ਪੰਜਾਬੀ ਬੋਲਦੇ ਆ ਉਹ ਸਾਡੇ ਭਾਈ ਆ। ਸਾਰੇ ਭਾਈ ਨੇ। ਪੰਜਾਬੀ ਜਿਹੜਾ ਹੈਗਾ ਆਪਣੀ ਜ਼ੁਬਾਨ ਹੈਗੀ ਹੈ, ਲਹਿਜੇ ਅਲੱਗ-ਅਲੱਗ ਹੋ ਸਕਦੇ ਨੇ। ਲਹਿਜੇ ਮੈਂ ਹੁਣ ਤੁਸੀਂ ਸਾਡੇ ਕੋਲ ਆਏ ਆ, ਤੁਸੀਂ ਬੋਲਦੇ ਆ, ਅਸੀਂ ਤੁਹਾਡੇ ਨਾਲ ਗੱਲ ਕਰਦੇ ਆ, ਸਾਨੂੰ ਕੋਈ ਮਤਲਬ ਇਹ ਨਹੀਂ ਫੀਲ ਹੋ ਰਿਹਾ ਕਿ ਸਾਡੀ ਗੱਲ ਸਮਝਾਉਣ ਲਈ ਜਾਂ ਸਮਝਣ ਲਈ ਤੁਹਾਨੂੰ ਕੋਈ ਪਰੇਸ਼ਾਨੀ ਹੋਏਗੀ ਜਾਂ ਸਾਨੂੰ ਹੋਏਗੀ। ਮੈਨੂੰ ਆਵੇ ਜੀ ਕੋਈ। ਹੁਣ ਦੇਖੋ ਨਾ ਸਾਡੀ ਪੰਜਾਬੀ ਦੇ ਕਿੰਨੇ ਲਹਿਜੇ ਨੇ। ਮੈਂ ਪੰਜਾਬੀ ਦਾ ਸਟੂਡੈਂਟ ਰਿਹਾ ਵਾਂ, BA ਕੀਤੀ ਹੈ ਪੰਜਾਬੀ 'ਚ, ਤੇ ਹੁਣ ਪੰਜਾਬੀ ਪੁਆਧੀ ਹੈ ਸਾਡੀ, ਉਹ ਪੂਰਬ ਵਾਲੇ ਪਾਸੇ ਆ। ਫਿਰ ਆ ਜਾਂਦੀ ਹੈ ਮਲਵਈ ਦੇ ਵਿੱਚ, ਫਿਰ ਕਈ ਲਹਿਜੇ ਨੇ, ਮਲਵਈ ਦੇ ਵਿੱਚ ਕਈ ਲਹਿਜੇ ਨੇ, ਤੇ ਫਿਰ ਦੁਆਬੀ ਆ ਜਾਂਦੀ ਹੈ ਸਾਡੀ, ਫਿਰ ਮਾਝੀ ਆ ਜਾਂਦੀ ਹੈ, ਫਿਰ ਆ ਰਚਨਾਵੀ, ਰਾਵੀ ਤੇ ਚਨਾਬ ਦੇ ਵਿਚਕਾਰ ਦੀ, ਠੀਕ ਹੈ ਨਾ ਜੀ। ਫਿਰ ਪੋਠੋਵਾਰੀ ਆ ਜਾਂਦੀ ਹੈ, ਫਿਰ ਡੋਗਰੀ ਪੰਜਾਬੀ ਆ ਜਾਂਦੀ ਹੈ, ਫਿਰ ਤੁਹਾਡੀ ਇੱਧਰ ਆ ਜਿਹੜੀ ਹੈ ਸਰਗੋਧੇ ਵੱਲ। ਮੇਰਾ ਬਾਪੂ ਜੀ ਸੀ, ਦਾਦਾ ਮੇਰਾ ਸਰਗੋਧੇ ਰਿਹਾ ਸੀ, ਉਹ ਮੁੜ ਅਸੀਂ ਕਹਿੰਦੇ ਮੁੜ ਮਾਂ ਜਣੀ ਦੇ ਆ ਕੀ ਕਰਨ ਡਿਆ ਏ ਭਾਈ। ਬਾਪੂ ਸਾਡਾ ਮੁੜ ਸ਼ਬਦ ਵਾਰ-ਵਾਰ ਕਹੇ, ਮੁੜਦਾ ਹੁੰਦਾ ਤਾਂ ਫੇਰ। ਤੇ ਉਹ ਦਾਦੇ ਮੇਰੇ ਮਰੱਬਿਆਂ ਤੇ ਸੀ ਇੱਧਰ ਸਰਗੋਧੇ, ਸਿਆਲਕੋਟ ਦੇ ਹਨ, ਇੱਧਰ ਪਲੇ ਸੀਗੇ। ਬਿਲਕੁਲ ਜੀ, ਹੁਣ ਅਗਰ ਆਪਾਂ ਗੱਲ ਕਰੀਏ ਪੰਜਾਬੀ ਦੇ ਲਫ਼ਜ਼ਾਂ ਦੀ ਵੀ ਉਹ ਵੱਖੋ ਵੱਖ ਲਹਿਜੇ ਆ। ਜਿਸ ਤਰ੍ਹਾਂ ਹੁਣ ਆਪਾਂ ਇੱਕ ਬਾਟਾ ਆ, ਕੜਾਈਆ ਕਹਿ ਲਓ ਉਹਨੂੰ, ਤਗਾਰੀ ਵੀ ਕਹਿ ਲੈਂਦੇ ਆ, ਤਸਲਾ ਵੀ ਕਹਿ ਲੈਂਦੇ ਆ, ਉਹਨੂੰ ਬਾਟਾ ਵੀ ਕਹਿ ਲੈਂਦੇ ਆ, ਮਤਲਬ ਉਹਨੂੰ ਹੋਰ ਵੀ ਕੁਝ ਕਹਿੰਦੇ ਹੋਣਗੇ। ਇਹਦਾ ਮਤਲਬ ਹੈ ਤੇ ਸਾਰੇ ਪੰਜਾਬੀ ਦੇ ਲਫ਼ਜ਼, ਲੇਕਿਨ ਲਹਿਜੇ ਮੁਖਤਲਿਫ ਹੋਏ। ਇਸਲਾਮਾਬਾਦ ਦਾ ਇਲਾਕਾ ਹੈ ਤੇ ਉਦੋਂ ਉੱਪਰਲਾ ਇਲਾਕਾ ਉਹ ਸਾਰਾ ਪੋਠੋਹਾਰ ਦਾ ਇਲਾਕਾ ਹੈ, ਠੀਕ ਹੈ ਜੀ। ਫਿਰ ਮੁਲਤਾਨੀ ਆ ਗਈ, ਫਿਰ ਝਾਂਗੀ ਆ ਗਈ, ਫਿਰ ਬਾਵਲਪੁਰੀ ਆ ਗਈ, ਜਿਹਨੂੰ ਸ਼ਰਾਇਕੀ ਤੁਸੀਂ ਇੱਧਰ ਕਹਿੰਦੇ ਹੋ। ਹਾਂਜੀ ਸ਼ਰਾਇਕੀ। ਤੇ ਆਹ ਮਾਝੀ ਆ ਗਈ ਜਿਹੜੀ ਸੈਂਟਰ ਪੰਜਾਬ ਦੀ ਹੋ ਗਈ, ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਸ਼ੇਖੂਪੁਰ, ਗੁਰਦਾਸਪੁਰ, ਅੰਮ੍ਰਿਤਸਰ, ਇਹ ਮਾਝੀ ਆ ਗਈ ਜੀ, ਠੀਕ ਹੈ ਨਾ ਜੀ। ਫਿਰ ਗੁਜਰਾਤ ਵਾਲੇ ਨੇ ਆਪਣੇ ਵੀਰ ਸਾਡੇ ਉਧਰ ਗਾਂ ਚਨਾਬ ਪਾਰ। ਸਾਡੇ ਨਾਲ ਮੌਜੂਦ ਸੀਗੇ ਜੀ ਚੜ੍ਹਦੇ ਪੰਜਾਬ ਤੋਂ ਆਏ ਹੋਏ ਸਾਡੇ ਪ੍ਰਾਹੁਣੇ ਲਖਵੀਰ ਸਿੰਘ ਹੁਣੀ। ਇਹਨਾਂ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ। ਪੰਜਾਬੀ ਦਾ ਜਿਹੜਾ ਪ੍ਰਚਾਰ ਵੀ ਅਸੀਂ ਆਪਣੇ ਵੀਡੀਓ 'ਚ ਇੱਕ ਕਿਸਮ ਦਾ ਕਰ ਦਿੱਤਾ ਆ। ਤੇ ਸਾਡੇ ਨਾਲ ਜੁੜੇ ਰਹੋ ਜੀ। ਚੜ੍ਹਦੇ ਪੰਜਾਬ ਤੋਂ ਆਏ ਹੋਏ ਜਿਹੜੇ ਸਾਡੇ ਮਹਿਮਾਨ, ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੀ। ਰੱਬ ਰਾਖਾ।